दर्शकों ब्रेक तो बाद स्वागत है जी। डॉक्टर साहब साडी पहली ईमेल आई है किकर सिंह जी आस्ट्रेलिया तो ये लिखते हैं डॉक्टर अमरजीत सिंह जी वाहिगुरू जी का खालसा वाहिगुरू जी की फतेह। ਤੁਹਾਨੂੰ पता ही है कि मोदी G20 समिट ਲਈ एक हफ्ते वास्ते ਆਸਟ੍ਰੇਲੀਆ आ रहा है। ਉਹ ਆਸਟ੍ਰੇਲੀਅਨ ਪਾਰਲੀਮੈਂਟ ਅਤੇ ਇੰਡੀਅਨ ਕਮਿਊਨਿਟੀ ਨੂੰ ਸੰਬੋਧਨ ਕਰੇਗਾ। आरएसएस ਦਾ ਮੋਹਨ ਭਾਗਵਤ ਤੋਂ ਬਾਅਦ ਨੰਬਰ 2 ਨੇਤਾ ਰਾਮ ਮਾਧਵ ਇੱਥੇ ਆਸਟ੍ਰੇਲੀਆ ਆਇਆ ਹੋਇਆ ਹੈ ਤਾਂ ਜੋ ਮੀਡੀਆ ਦੇ ਜ਼ਰੀਏ ਲੋਕਾਂ ਦੀਆਂ ਨਜ਼ਰਾਂ 'ਚ ਇਸ ਫੇਰੀ ਨੂੰ ਇਤਿਹਾਸਕ ਬਣਾਉਣ ਲਈ ਯਤਨਸ਼ੀਲ ਹੈ। ਸਿਡਨੀ ਵਿਖੇ ਮੋਦੀ मेगा रिसैप्शन च भाग लवेगा जो कि कई इंडियन जथेबंदियां वालों आयोजित की जा रही है। कुछ पंजाबी जथेबंदियां भी हैं जड़ियां इस विच शामिल हो रही हैं जिवें आस्ट्रेलियन सिख एसोसीएशन। ये जथेबंदी सिडनी के सब तो वड्डे गुरु घर की साम संभाल कर रही है। नैशनल सिख कौंसल ऑफ आस्ट्रेलिया, पंजाबी कौंसल, पंजाब ओसी एसोसीएशन ऑफ साउथ आस्ट्रेलिया आदि। ये बड़ा दुखदाई है कि कुछ सिख जथेबंदियां इस शामिल भी हैं। हालांकि कुछ जागदी जमीर वाले इस खिलाफ प्रदर्शन भी कर रहे हैं। किरपा करके इन्हां घटनावां ते अपने विचार दिओ ਅਤੇ ਸਿੱਖ ਕੌਮ ਦੇ ਗੱਦਾਰਾਂ ਨੂੰ ਚੰਗੀ ਤਰ੍ਹਾਂ ਬੇਨਕਾਬ ਕਰੋ। ਸਿੱਖੀ ਭੇਸ ਵਿਚਲੇ ਇਹ ਦੰਭੀ ਆਪਨੇ ਹਿੰਦੂਤਵੀ ਮਾਲਕ ਮੋਦੀ ਦੀ ਖਿਦਮਤ ਵਿੱਚ ਹਾਜ਼ਰ ਹੋ ਕੇ ਸਿੱਖਾਂ ਨੂੰ ਕਲੰਕਿਤ ਕਰ ਰਹੇ ਹਨ। ਅਸੀਂ ਤੁਹਾਡੇ ਤੋਂ ਆਸ ਕਰਦੇ ਹਾਂ ਕਿ ਤੁਸੀਂ ਆਸਟ੍ਰੇਲੀਅਨ ਸਿੱਖਾਂ ਨੂੰ ਮੋਦੀ ਦੇ ਖਿਲਾਫ ਹੋ ਰਹੇ ਰੋਸ ਵਿਖਾਵੇ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੋਗੇ। ਬਹੁਤ ਮਾਣ ਸਹਿਤ ਜੀ ਡਾਕਟਰ ਸਾਹਿਬ। ਵੀਰ ਕਿੱਕਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਹੈ। ਉਹ ਅਕਸਰ ਪਹਿਲਾਂ ਵੀ ਲਿਖਦੇ ਰਹਿੰਦੇ ਨੇ, ਹੁਣ ਕਾਫੀ ਦੇਰ ਬਾਅਦ ਉਹਨਾਂ ਦੀ ਲਿਖਤ ਆਈ ਹੈ ਜੀ। ਉਹਨਾਂ ਨੇ ਜ਼ਿਕਰ ਕੀਤਾ ਹੈ ਜਿਹੜਾ ਆਲਰੇਡੀ ਮੀਡੀਆ 'ਚ ਹੈ ਕਿ G20 ਮੀਟਿੰਗ ਜਿਹੜੀ ਆਸਟ੍ਰੇਲੀਆ 'ਚ ਹੋ ਰਹੀ ਹੈ ਉਹਦੇ 'ਚ ਮੋਦੀ ਆ ਰਿਹਾ ਔਰ ਜਿਵੇਂ ਮੋਦੀ ਬਾਰੇ ਕਿਹਾ ਜਾਂਦਾ ਹੈ ਕਿ ਵੀ ਉਹ ਡਿਪਲੋਮੈਟਿਕ ਤਾਂ ਇੱਕ ਫੇਲਿਅਰ ਹੀ ਹੁੰਦਾ ਪਰ ਉਹ ਇਵੈਂਟ ਮੈਨੇਜਰ ਚੰਗਾ ਹੈ। ਔਰ ਕਿਉਂਕਿ ਉਹ ਵੀ ਇਸ ਲਈ ਚੰਗਾ ਹੈ ਕਿ ਉਹਦੇ ਨਾਲ ਜਿਹੜੇ ਸਾਰੇ ਗੁਜਰਾਤੀ ਸਿੰਧੀ ਵੱਡੇ ਧਨਾੜ ਉਹਨਾਂ ਦਾ ਪੈਸਾ ਹੈ ਤੇ ਆਰਐਸਐਸ ਦੇ ਕੋਲ ਆਰਗੇਨਾਈਜੇਸ਼ਨਲ ਸਕਿੱਲਸ ਨੇ। 90-95 ਸਾਲ ਦੇ ਉਹਨਾਂ ਦੀ 1925 ਤੋਂ ਲੈ ਕੇ ਆਲਮੋਸਟ ਸਟੈਂਡਿੰਗ ਹੈ ਜਿਸ ਕਰਕੇ ਉਹ ਵਿਦਿਨ ਦਾ ਕਮਿਊਨਿਟੀ ਜਿਸ ਹਕੂਮਤ ਦੇ ਨਾਲ ਜਿਸ ਮੁਲਕ 'ਚ ਜਾਂਦੇ ਨੇ ਉੱਥੋਂ ਤਾਂ ਉਹਨਾਂ ਨੂੰ ਹਾਸਲ ਨਹੀਂ ਹੋਣਾ ਹੁੰਦਾ ਕਿਉਂਕਿ ਉਹਨਾਂ ਦੀਆਂ ਕਰਤੂਤਾਂ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਅਮਰੀਕਾ 'ਚ ਆ ਕੇ ਭਾਵੇਂ ਜਿੰਨੀ ਮਰਜ਼ੀ ਉਹਨਾਂ ਨੇ ਪ੍ਰੋਪੇਗੈਂਡਾ ਕੀਤਾ ਹੈ ਕਿ ਜੀ ਬੈਕਵਰਡ ਹੋ ਗਿਆ ਉਹਨੂੰ ਰਿਸੀਵ ਕਰਨ ਲਈ ਓਬਾਮਾ ਦੂਜਾ, ਲੇਕਿਨ ਜ਼ਾਹਰ ਸੀ ਕਿ ਜੇ 2005 ਤੋਂ 2014 ਤੱਕ 9 ਸਾਲ ਵੀਜ਼ਾ ਨਹੀਂ ਦਿੱਤਾ ਹੈ ਤੇ ਜਦੋਂ ਇਹ ਬਣ ਹੀ ਗਿਆ ਪ੍ਰਾਈਮ ਮਿਨਿਸਟਰ ਨਿਊਯਾਰਕ ਦੇ ਵਿੱਚ UN ਦਾ ਸੈਸ਼ਨ ਹੋਣਾ ਸੀ ਉਹਦੇ 'ਚ ਤਾਂ ਫਿਡਲ ਕਾਸਟਰੋ ਵੀ ਆਇਆ, ਵੈਨਜ਼ੂਏਲਾ ਦਾ ਵੀ ਸ਼ਾਵੇਜ਼ ਆਇਆ, ਉਹ ਰੋਕ ਨਹੀਂ ਸੀ ਸਕਦੇ ਨਿਊਯਾਰਕ। ਹਾਂ ਥੋੜਾ ਵਾਸ਼ਿੰਗਟਨ ਦੀ ਕਟਸੀ ਜਿਹੜੀ ਆ ਉਹਨਾਂ ਨੇ ਪਹਿਲਾਂ ਥੋੜਾ ਓਵਰਬੋਰਡ ਜਾਣ ਦੀ ਕੋਸ਼ਿਸ਼ ਕੀਤੀ ਪਰ ਜਿਉਂ ਹੀ ਜਿਹੜੀ ਸਿੱਖ ਕੌਮ ਨੇ ਔਰ ਇੱਥੋਂ ਦੇ ਮੁਸਲਮਾਨ ਭਾਈਚਾਰੇ ਸਾਊਥ ਏਸ਼ੀਅਨ ਜਿਹੜੇ ਸੱਚ ਹੱਕ ਇਨਸਾਫ ਦੇ ਵਿੱਚ ਯਕੀਨ ਰੱਖਦੇ ਨੇ ਉਹਨਾਂ ਦਾ ਪ੍ਰੈਸ਼ਰ ਬਣਿਆ, ਕੁਝ ਕਾਂਗਰਸਮੈਨਾਂ ਦਾ ਬਣਿਆ, ਫਿਰ ਉਹਨਾਂ ਨੇ ਉਹਦਾ ਜੁਆਇੰਟ ਸੈਸ਼ਨ ਵੀ ਕੈਂਸਲ ਕਰ ਦਿੱਤਾ ਜਿਹੜਾ ਉਹਨੇ ਕਾਂਗਰਸ ਔਰ ਸੈਨੇਟ ਨੂੰ ਐਡਰੈਸ ਕਰਨਾ ਸੀ, ਉਹਨੂੰ ਸਟੇਟ ਡਿਨਰ ਵੀ ਨਹੀਂ ਦਿੱਤਾ। ਫਿਰ ਜੇ ਪ੍ਰਾਈਵੇਟ ਡਿਨਰ ਦਿੱਤਾ ਤੇ ਉਹ ਬੀਬੀ ਮਿਸ਼ੇਲ ਓਬਾਮਾ ਵੀ ਜਿਹੜੀ ਆ ਉਹ ਕਹਿੰਦੀ ਮੈਂ ਤਾਂ ਨਹੀਂ ਇਹਨੂੰ ਦੰਦੀ ਬਣਾ ਕੇ ਕੁਛ ਵੀ, ਉਹ ਵੀ ਬੈਠਾ ਗਰਮ ਪਾਣੀ ਪੀਂਦਾ ਰਿਹਾ। ਸੋ ਉਹ ਇੱਕ ਫਲॉप ਸੀ ਔਰ ਨਾ ਹੀ ਕੋਈ ਅਦਰਵਾਈਜ਼ ਹਾਸਲ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਜਿਹੜੀ ਆਸਟ੍ਰੇਲੀਆ ਵਿਜ਼ਿਟ ਵੀ ਹੈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਦੇ ਮੀਡੀਆ ਮੈਨੇਜਰ ਔਰ ਇਹ ਕਾਰਪੋਰੇਟ ਸੈਕਟਰ ਔਰ RSS ਦਾ ਦੇਖੋ ਕਿ ਜਾਪਾਨ ਦੀ ਮੋਦੀ ਵਿਜ਼ਿਟ ਜਿਹੜੀ ਹੈ ਉਹਨੂੰ ਵੀ ਬੜਾ ਚੁੱਕਿਆ ਕਿ ਵੀ ਜਾਪਾਨ 'ਚ ਇਹ ਹੋ ਗਿਆ। ਉਹਨੂੰ ਤਾਂ ਜਾ ਕੇ ਉਹਨੇ ਮੋਦੀ ਨੇ ਵੀ ਕਿਹਾ ਕਿ ਜੀ ਪਹਿਲੇ ਅਰਬੋਂ में लाते थे मैं खरबों में लाया हूँ जी मैं पता नहीं 32 ਬਿਲੀਅਨ ਕਿ ਕਿੰਨਾ ਜਿਹੜਾ ਮੈਂ ਲੈ ਕੇ ਆਇਆ। ਔਰ ਉਸ ਤੋਂ ਬਾਅਦ ਅਮਰੀਕਾ ਵਿਜ਼ਿਟ ਨੂੰ ਵੀ ਜਿਸ ਤਰੀਕੇ ਨਾਲ ਗੁਜਰਾਤੀ ਕਮਿਊਨਿਟੀ ਨੂੰ ਅੱਗੇ ਲਾ ਕੇ ਮੈਡੀਸਨ ਸਕੇਅਰ ਗਾਰਡਨ ਇਹ ਉਹ ਕਰਨ ਦਾ ਕੀਤਾ। ਸੋ ਕਿਉਂਕਿ ਅਸੀਂ ਅਮਰੀਕਾ 'ਚ ਇਹਨਾਂ ਦੇ ਪੈਟਰਨ ਨੂੰ ਬੜੀ ਕਲੋਜ਼ਲੀ ਦੇਖਿਆ ਸੋ ਮੈਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਹ ਜਿਹਨੂੰ ਮੈਗਾ ਇਵੈਂਟ ਕਹਿ ਰਹੇ ਨੇ ਉਹ ਵਾਕਈ ਕਿਵੇਂ ਮੈਗਾ ਬਣਾਉਣਗੇ, ਕਿਸ ਤਰੀਕੇ ਦੇ ਨਾਲ ਜਿਹੜਾ ਉਹ ਗੁਜਰਾਤੀ ਔਰ ਦੂਸਰੇ ਜਿਹੜੇ ਵੀ ਉਹਨਾਂ ਦੇ ਨੇ ਉਹਨਾਂ ਨੂੰ ਉੱਥੇ ਇਕੱਠੇ ਕਰਨਗੇ। ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ ਹੈ। ਔਰ ਜਿਹੜਾ ਮੁੱਢਲੇ ਤੌਰ ਤੇ ਵੀਰ ਕਿੱਕਰ ਸਿੰਘ ਜੀ ਨੇ ਪੁਆਇੰਟ ਆਊਟ ਕੀਤਾ ਔਰ ਜਿਹੜਾ ਸਾਡਾ ਕੰਸਰਨ ਵੀ ਹੈ ਵੀ ਇੱਥੇ ਬੇਸ਼ੱਕ ਸਾਨੂੰ ਪਤਾ ਸੀ ਵੀ ਅਮਰੀਕਾ ਕੈਨੇਡਾ 'ਚ ਉਹ ਰੈਂਟਾ ਸਿੱਖ ਲੱਭ ਰਹੇ ਨੇ ਕਿਰਾਏ ਦੇ ਸਿੱਖ ਜੀ, ਲੇਕਿਨ ਇਸ ਗੱਲ ਦੀ ਖੁਸ਼ੀ ਹੈ ਵੀ ਉਹਨਾਂ ਨੇ 28-29 ਉਹ ਤਾਂ ਲੱਭ ਲਏ ਕਿਰਾਏ ਵਾਲੇ। ਲੇਕਿਨ ਕੋਈ ਵੀ ਮੇਜਰ ਜਿਹੜੀ ਸਿੱਖ ਆਰਗੇਨਾਈਜੇਸ਼ਨ ਸਿੱਖ ਐਸੋਸੀਏਸ਼ਨ ਜਾਂ ਗੁਰਦੁਆਰਾ ਕਮੇਟੀ ਨੇ ਕਮੇਟੀ ਦੇ ਤੌਰ ਤੇ, ਇਹ ਤਾਂ ਹੋਇਆ ਇੱਕ ਦੋ ਗੁਰਦੁਆਰਾ ਕਮੇਟੀਆਂ ਦੇ ਇੰਡੀਵਿਜੂਅਲ ਮੈਂਬਰ ਗਏ, ਉਹ ਵੀ ਕੋਈ ਬਹੁਤੀਆਂ ਅਹਿਮੀਅਤ ਵਾਲੀਆਂ ਕਮੇਟੀਆਂ ਨਹੀਂ। ਸੋ ਬਾਈ ਐਂਡ ਲਾਰਜ ਇੱਥੇ ਸਿੱਖਾਂ ਦਾ ਪ੍ਰੈਸ਼ਰ ਜਿਹੜਾ ਸੀ ਉਹਨੇ ਆਪਣਾ ਜਲਵਾ ਦਿਖਾਇਆ
ਔਰ ਜਿਹੜੇ ਗਏ ਵੀ ਉਹ ਵੀ ਉੱਥੇ ਮੈਮੋਰੈਂਡਮ ਤੇ ਬਲੈਕ ਲਿਸਟ ਤੇ ਫਲਾਣਾ ਤੇ ਢਿਮਕਾ, ਉਹ ਵੀ ਆਪਣੇ ਜਿਵੇਂ ਉਹ ਚੋਰ ਜਦੋਂ ਫੜੇ ਜਾਂਦੇ ਨੇ ਜਾਂ ਕੋਈ ਉੱਥੇ ਕ੍ਰਿਮੀਨਲ, ਤੇ ਉਹ ਜਦੋਂ ਉਹਨਾਂ ਨੂੰ ਲਿਜਾ ਰਹੇ ਹੁੰਦੇ ਨੇ ਤਾਂ ਮੂੰਹ ਢੱਕ ਰਹੇ ਹੁੰਦੇ ਨੇ ਉਹ ਕੱਪੜੇ ਨਾਲ ਜਾਂ ਕਿਸੇ ਅਖਬਾਰ ਨਾਲ ਜਾਂ ਦੂਜੇ ਨਾਲ, ਕਿ ਨਜ਼ਰ ਨਾ ਆਏ ਵੀ ਅਸੀਂ ਕੀ ਹਾਂ। ਸੋ ਇਹਨਾਂ ਨੇ ਵੀ ਜਿਹੜੇ ਇੱਥੇ ਗਏ ਵੀ ਉਹਨਾਂ ਨੇ ਵੀ ਆਪਣਾ ਮੂੰਹ ਹੀ ਢਕੇ ਨੇ ਨਹੀਂ ਮੈਮੋਰੈਂਡਮ ਤੇ ਦੂਜੇ ਦੇ ਨਾਲ, ਕਿ ਨਹੀਂ ਨਹੀਂ ਸਾਨੂੰ ਨਾ ਕੁਝ ਕਿਉਂ, ਅਸੀਂ ਤਾਂ ਆਹ ਦੇਣ ਗਏ ਸੀ। ਪਰ ਇਹ ਦੁੱਖ ਦੀ ਗੱਲ ਹੈ, ਜਿਵੇਂ ਇਹਨਾਂ ਨੇ ਦੱਸਿਆ 2-3 ਜਿਹੜੀਆਂ ਮੇਜਰ ਆਸਟ੍ਰੇਲੀਅਨ ਆਰਗੇਨਾਈਜੇਸ਼ਨਸ ਨੇ ਉਹ ਪਾਰਟਿਸਿਪੇਟ ਕਰ ਰਹੀਆਂ ਨੇ ਇਸ ਮੈਗਾ ਇਵੈਂਟਸ। ਸੋ ਮੈਂ ਸਮਝਦਾ ਵੀ ਇਹ ਬਿਲਕੁਲ ਠੀਕ ਫੈਸਲਾ ਹੈ ਜਾਗਰੂਕ ਜ਼ਮੀਰਾਂ ਵਾਲੇ ਵੀਰਾਂ ਭੈਣਾਂ ਦਾ ਕਿ ਉਹਨਾਂ ਨੇ ਪ੍ਰੋਟੈਸਟ ਰੱਖਿਆ। ਹੋ ਸਕਦਾ ਮੋਰ ਦੈਨ 1 ਪ੍ਰੋਟੈਸਟ ਵੀ ਹੋਣ, ਜੇ ਉਹਦੀਆਂ ਡਿਫਰੈਂਟ ਥਾਵਾਂ ਤੇ ਉਹਨੇ ਜਾਣਾ, ਪਰ ਜੇ ਮੇਜਰ G20 ਦਾ ਸਿਡਨੀ 'ਚ ਹੈ ਤੇ ਮੇਰਾ ਖਿਆਲ ਹੈ ਵੀ ਇਹ ਇੱਕ ਮੈਸਿਵ ਸ਼ੋ ਆਫ ਸਟਰੈਂਥ ਹੋਣਾ ਚਾਹੀਦਾ। ਔਰ ਉਹਦੇ 'ਚ ਜਦੋਂ ਅਸੀਂ ਦੂਸਰੀਆਂ ਕੌਮਾਂ ਦੇ ਹਵਾਲੇ ਨਾਲ, ਖਾਸ ਕਰ ਯਹੂਦੀਆਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਸੋ ਹੁਣ ਪਾਸਓਵਰ ਵਰਗਾ ਦਿਨ 2000 ਸਾਲ ਪਹਿਲਾਂ ਦਾ ਹੈ ਕਿ ਜਦੋਂ ਇਹ ਬੇਘਰੇ ਹੋਏ ਔਰ ਕਿਵੇਂ ਡੈਜ਼ਰਟ ਦੇ ਵਿੱਚ ਰੁਲਦੇ ਰਹੇ। ਲੇਕਿਨ ਹੁਣ ਇੱਥੇ ਵਾਲ ਸਟਰੀਟ, ਕਿਉਂਕਿ ਸਾਰੇ ਯਹੂਦੀ ਵੱਡੇ ਵੱਡੇ ਧਨਾੜ ਨੇ, ਵਾਲ ਸਟਰੀਟ ਨੂੰ ਕੰਟਰੋਲ ਕਰਦੇ ਨੇ, ਇੱਥੇ ਆਪਣੇ ਬੰਦੇ ਟੈਕਸੀਆਂ ਵਾਲੇ ਜਾਂ ਦੂਜੇ ਉਦਣ ਕੰਮ ਨਹੀਂ ਕਰਦੇ, ਉਹ ਕਹਿੰਦੇ ਹੈ ਹੀ ਨਹੀਂ ਜੀ ਕੰਮ, ਬਿਲਕੁਲ ਐਨ ਚੁੱਪ ਚਾਂ ਹੁੰਦੀ ਹੈ, ਉਜਾੜ ਹੁੰਦੀ ਹੈ ਜੀ, ਕੋਈ ਮਤਲਬ ਸੋਚ ਵੀ ਨਹੀਂ ਸਕਦਾ ਕਿ ਵੀ ਉਦਣ ਕੋਈ ਕੰਮ ਕਰੇਗਾ ਜੀ। ਇਸੇ ਤਰ੍ਹਾਂ ਈਵਨ ਇਹ ਤਾਂ ਮੈਂ ਸਾਲਾਨਾ ਇਵੈਂਟ ਦੀ ਗੱਲ ਕੀਤੀ, ਈਵਨ ਇਹਨਾਂ ਦਾ ਜਿਹੜਾ ਸੈਚਰਡੇ ਸਬਾਤ ਜਾਂ ਦੂਜੇ ਤੀਜੇ ਹੁੰਦਾ ਹੈ, ਉਹ ਰਿਲੀਜੀਅਸਲੀ ਇਸ ਪਾਰਟ ਨੂੰ ਜਿਹੜਾ ਹੈ ਉਹਨਾਂ ਨੇ ਜੋ ਕਰਨਾ ਹੈ ਉਹ ਬਿਲਕੁਲ ਕਾਰੋਬਾਰ ਨਾਲੋਂ ਕੱਟ ਆਫ ਹੁੰਦੇ ਨੇ, ਹੋਰ ਕੋਈ ਕੰਮ ਨਹੀਂ ਕਰਦੇ। ਸੋ ਮੈਂ ਸਮਝਦਾ ਵੀ ਜਿਹੜਾ ਵੀ ਦਿਨ ਆਉਣ ਵਾਲੇ ਦਿਨਾਂ 'ਚ ਜੇ ਡੀਟੇਲ ਦੇਣਗੇ ਤੇ ਅਸੀਂ ਉਹਦੇ ਤੇ ਵੀ ਮੈਂਸ਼ਨ ਕਰਾਂਗੇ। ਪਰ ਜੋ ਵੀ ਦਿਨ ਉੱਥੇ ਪ੍ਰੋਟੈਸਟ ਆਰਗੇਨਾਈਜ਼ ਕਰਨ ਵਾਲੇ ਵੀਰ ਭੈਣਾਂ ਰੱਖਦੇ ਨੇ, ਪਹਿਲਾਂ ਹੀ ਉਹਦੀ ਛੁੱਟੀ ਲੈ ਲਈ ਜਾਏ। ਜਿਹੜੇ ਸਟੂਡੈਂਟ ਨੇ, ਵਿਦਿਆਰਥੀ ਨੇ, ਵੱਡੀ ਗਿਣਤੀ 'ਚ ਜਿਹੜੇ ਇਸ ਪ੍ਰੋਗਰਾਮ ਨਾਲ ਵੀ ਜੁੜੇ ਹੋਏ ਨੇ, ਉਹਨਾਂ ਨੂੰ ਵੀ ਮੈਂ ਇਹ ਪੁਰਜ਼ੋਰ ਅਪੀਲ ਕਰਾਂਗਾ ਕਿ ਇਹ ਜਿਹੜਾ ਪ੍ਰੋਟੈਸਟ ਹੁੰਦਾ ਹੈ ਜਾਂ ਰੋਸ ਵਿਖਾਵਾ ਹੈ, ਇਹ ਸਾਡਾ ਹੱਕ ਹੈ, ਲੋਕਤੰਤਰੀ ਹੱਕ ਹੈ ਮੁੱਢਲੇ ਤੌਰ ਤੇ। ਔਰ ਇਹ ਅਸੀਂ ਉਹ ਕਰਦੇ ਹਾਂ ਆਪਣੇ 1.5 ਲੱਖ ਤੋਂ ਜ਼ਿਆਦਾ ਸ਼ਹੀਦਾਂ ਨੂੰ, ਆਪਣੇ ਸੈਂਕੜੇ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਜੇਲ੍ਹਾਂ 'ਚ ਬੰਦ ਨੇ, ਕਿ ਜਿਨ੍ਹਾਂ ਨੇ ਜ਼ੁਲਮ ਦੇ ਸਾਹਮਣੇ ਸਿਰ ਨਹੀਂ ਝੁਕਾਇਆ। ਔਰ ਅਮਰੀਕਾ ਦੇ ਵਿੱਚ ਜਿਹੜਾ ਸਿੱਖਾਂ ਦਾ ਪ੍ਰੋਟੈਸਟ ਸੀ, 4 ਦਿਨ ਅਸੀਂ ਅੱਡ-ਅੱਡ ਤਰੀਕੇ ਦੇ ਨਾਲ, ਔਰ ਕਈ ਵਾਰ ਹਾਲਾਂ ਬਹੁਤ ਚੰਗਾ ਨੰਬਰ ਹੋਏ, ਚੰਗੀ ਗੱਲ ਹੁੰਦੀ ਹੈ, ਪਰ ਜੇ ਬਹੁਤ ਵੱਡਾ ਨੰਬਰ ਨਹੀਂ ਵੀ ਹੁੰਦਾ ਤੇ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ। ਜਿੱਥੇ ਜਿੱਥੇ ਵੀ ਇਹਨੂੰ ਕਨਫਰੰਟ ਕੀਤਾ ਜਾ ਸਕਦਾ, ਭਾਵੇਂ ਸਿੰਬੋਲਿਕ ਜਾ ਕੇ ਮੇਜਰ ਪ੍ਰੋਟੈਸਟ ਤਾਂ ਹੋਏਗਾ ਹੀ, ਲੇਕਿਨ ਆਪਣੀ ਪ੍ਰੈਜ਼ੈਂਸ ਜ਼ਰੂਰ ਰੱਖੀ ਜਾਏ, ਕਿਉਂਕਿ ਇਸ ਬਹਾਨੇ ਦਾ, ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਹਾਂ। ਔਰ ਮੀਡੀਆ ਦੇ ਸਾਹਮਣੇ ਵੀ ਇਹ ਗੱਲ ਆਉਂਦੀ ਹੈ ਕਿ ਮੋਦੀ ਕੋਈ ਲੋਕਾਂ ਦਾ ਕੋਈ ਹਿਰਦੇ ਸਮਰਾਟ ਨਹੀਂ ਹੈ, ਜਿਵੇਂ ਉਹਨੂੰ ਉਹ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਵੀ ਇਹ ਅਨਐਕਸੈਪਟੇਬਲ ਹੈ। ਔਰ ਅੱਜ ਵੀ ਜਿਹੜਾ ਸਮਾਜ ਦਾ ਇੱਕ ਸਾਈਜ਼ੇਬਲ ਸੈਕਸ਼ਨ ਹੈ ਜਿਹੜਾ ਮਾਈਨੋਰਿਟੀਜ਼ ਨਾਲ ਤਾਲੁਕ ਰੱਖਦਾ ਹੈ, ਬੇਸ਼ੱਕ ਮਾਈਨੋਰਿਟੀ ਦੇ ਕੁਝ ਟ੍ਰੇਟਰ ਇਹਨਾਂ ਨੇ ਖਰੀਦੇ ਹੋਏ ਨੇ। ਔਰ ਮੈਂ ਸਮਝਦਾ ਵੀ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੂੰ ਗਦਾਰਾਂ ਨੂੰ ਬੇਨਕਾਬ ਕਰੋ, ਗਦਾਰ ਤਾਂ ਗਦਾਰ ਹੈ, ਰੈਂਟਾ ਸਿੱਖ ਨੇ, ਟ੍ਰੇਟਰ ਨੇ ਜੀ। ਟ੍ਰੇਟਰਸ ਦਾ ਕੀ ਮੁੱਲ ਹੁੰਦਾ ਹੈ ਮੁੱਲ, ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਖਰੀਦਿਆ ਹੁੰਦਾ, ਕਿਸੇ ਨੇ ਪਾਸਪੋਰਟ ਤੇ, ਕਿਸੇ ਨੇ ਵੀਜ਼ੇ ਤੇ, ਕਿਸੇ ਨੇ ਕਚਹਿਰੀ ਵਿੱਚ ਮਿਲੇ ਕੁਰਸੀ, ਐਮਬੈਸੀ ਜਾਂਦਿਆਂ ਨੂੰ ਕੁਰਸੀ ਦੇ ਦਿੰਦੇ ਹੋਣਗੇ ਜੀ, ਕਈਆਂ ਦੇ ਹੋਰ ਕੋਈ ਰਿਸ਼ਤੇਦਾਰਾਂ ਦੇ ਕੰਮ ਕਰ ਦਿੰਦੇ ਹੋਣਗੇ। ਤੇ ਜਿਹੜੇ ਇੰਨੇ ਕੱਖੋਂ ਹੌਲੇ ਲੋਕ ਨੇ, ਜਿਨ੍ਹਾਂ ਨੂੰ ਕਦੇ ਚਰਚਲ ਨੇ ਐਕਸਪ੍ਰੈਸ਼ਨ ਯੂਜ਼ ਕੀਤੀ ਹੋਈ ਹੈ, ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ ਜੀ। ਸੋ ਇਹ ਕੱਖੋਂ ਹੌਲੇ ਲੋਕ ਨੇ, ਇਹਨਾਂ ਦੇ ਨਾਲ ਜਾਂ ਇਹਨਾਂ ਦੇ ਉੱਤੇ ਈਵਨ ਵਕਤ ਵੀ ਜ਼ਾਇਆ ਨਹੀਂ, ਇਹਨਾਂ ਨੂੰ ਐਕਸਪੋਜ਼ ਜ਼ਰੂਰ ਕਰਨਾ ਚਾਹੀਦਾ। ਇਹ ਕਮਿਊਨਿਟੀ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਲੋਕ ਜਿਹੜੇ ਨੇ ਇਸ ਕਿਸਮ ਦੇ ਚਿਹਰੇ ਵਾਲੇ ਨੇ। ਔਰ ਇਹ ਪਤਾ ਵੀ ਹੁੰਦਾ, ਹੁਣ ਜਿਵੇਂ ਮੈਂ ਕਾਰਟਰੇਟ ਦਾ ਜ਼ਿਕਰ ਕੀਤਾ, ਮੈਂ ਜਦੋਂ ਬੋਲ ਕੇ ਹਟਿਆ ਉਸ ਤੋਂ ਬਾਅਦ ਉੱਥੇ ਕਿਸੇ ਸੁਸਾਇਟੀ ਵਾਲਿਆਂ ਨੇ ਰਖਾਇਆ ਹੋਇਆ ਸੀ ਅਖੰਡ ਪਾਠ ਦਾ ਭੋਗ, ਉਹਨਾਂ ਦਾ ਕੋਈ ਬੰਦਾ ਸੀ, ਸੋ ਉਹਨੂੰ ਵੀ 2 ਮਿੰਟ ਦਿੱਤੇ। ਉਹਨੇ ਪਹਿਲਾਂ ਸਾਡੀ ਤਾਰੀਫ ਕੀਤੀ, ਫਿਰ ਉਹਨੇ ਕਿਹਾ ਜੀ ਦੇਖੋ ਖਾਲਿਸਤਾਨ ਤਾਂ ਜ਼ਰੂਰ ਬਣਨਾ ਚਾਹੀਦਾ ਹੈ, ਪਹਿਲਾਂ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰ ਲਈਏ, ਪਹਿਲਾਂ ਸਿੱਖੀ ਦਾ ਪ੍ਰਚਾਰ ਕਰ ਲਈਏ, ਪਹਿਲਾਂ ਇੱਧਰ ਕਰ ਲਈਏ, ਉੱਧਰ ਕਰ ਲਈਏ। ਉਹਦੀਆਂ ਗੱਲਾਂ ਤੋਂ ਮੈਨੂੰ ਲੱਗਾ, ਮੈਂ ਮੇਰੇ ਨਾਲ ਬੈਠੇ ਸੀ, ਮੈਂ ਕਿਹਾ ਜੀ ਇਹ ਮੋਦੀ ਨੂੰ ਮਿਲਣ ਗਿਆ ਸੀ, ਕਹਿੰਦੇ ਨੇ ਜੀ ਐਮਬੈਸੀ 'ਚ ਕੰਮ ਕਰਦਾ ਜੀ। ਸੋ ਹੁਣ ਮਤਲਬ ਇਹ ਹੈ ਕਿ ਵੀ ਇਸ ਕਿਸਮ ਦੇ ਲੋਕ ਵੀ ਤੁਸੀਂ ਨੋ ਮੈਟਰ ਕਿੰਨਾ ਤੁਹਾਡਾ ਦਾਇਰਾਕਾਰ ਜਿਹੜਾ ਹੈ ਉਹ ਤੁਸੀਂ ਮਹਿਫੂਜ਼ ਰੱਖਣ ਦੀ ਕੋਸ਼ਿਸ਼ ਕਰਦੇ ਹੋ, ਵੱਧ ਜਾਂਦੇ ਨੇ। ਔਰ ਇੰਡੀਅਨਸ ਨੇ ਬੜੀ ਸਕਸੈਸਫੁਲੀ ਜਿਹੜਾ ਉਹ ਇਸ ਕਿਸਮ ਦਾ ਕੰਮ ਜਿਹੜਾ ਉਹ ਵਿੱਚ ਰੱਖਿਆ ਹੋਇਆ ਕਿ ਵੀ ਬੰਦੇ ਹਰ ਥਾਂ ਫਿੱਟ ਕੀਤੇ ਹੋਏ ਨੇ। ਹਾਂ, ਜਦੋਂ ਤੁਸੀਂ ਕੁਝ ਲੋਕ ਐਸੇ ਹੁੰਦੇ ਨੇ, ਔਰ ਖਾਸ ਤੌਰ ਤੇ
ਜਿਵੇਂ ਆਸਟ੍ਰੇਲੀਆ ਵਰਗਾ ਮੁਲਕ ਹੈ, ਜਿਹੜੇ ਲੋਕ ਬਹੁਤ ਪਹਿਲਾਂ ਦੇ ਆਏ ਹੋਏ ਨੇ 60ਵੇਂ 70ਵੇਂ 'ਚ, ਜਿਹੜੇ ਬਹੁਤੇ ਜਾਗਰੂਕ ਨਹੀਂ, ਉਹਨਾਂ 'ਚੋਂ ਕੁਝ ਤਾਂ ਰਜਿਸਟਰਡ ਬੇਈਮਾਨ ਨੇ ਜਿਨ੍ਹਾਂ ਨੂੰ ਤਾਂ ਤੁਸੀਂ ਖਾਲਸਾਈ ਤੌਰ ਤਰੀਕੇ ਨਾਲ ਹੀ ਜਿਨ੍ਹਾਂ ਨਾਲ ਵਰਤਣਾ ਚਾਹੀਦਾ, ਪਰ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ। ਸੋ ਮੈਂ ਸਮਝਦਾ ਹਾਂ ਵੀ ਇਹਨਾਂ ਦੀਆਂ ਕਰਤੂਤਾਂ ਦੇ ਛੋਟੇ-ਛੋਟੇ ਪੈਕੇਜ ਬਣਾ ਕੇ, ਜਿਹੜੇ ਜਿੱਥੇ-ਜਿੱਥੇ ਵੀ ਪਤਾ ਲੱਗਦਾ ਹੈ ਕਿ ਜਿਹੜੀਆਂ ਇਹਨਾਂ ਦੀਆਂ ਐਸੋਸੀਏਸ਼ਨ ਜਿਸ ਕਿਸਮ ਦੇ ਬੰਦੇ ਨੇ ਜਿਹੜੇ ਕਿ ਸਿੱਖੀ ਭਾਵਨਾ ਰੱਖਦੇ ਨੇ ਪਰ ਉਹ ਹੈਂਗ ਉਧਰ ਕਰ ਰਹੇ ਨੇ, ਉਹਨਾਂ ਨੂੰ ਜ਼ਰੂਰ ਅਵੇਅਰ ਕੀਤਾ ਜਾਏ ਤਾਂ ਕਿ ਉਹ ਦੌੜ ਜਾਣਗੇ। ਕਿਉਂਕਿ ਇੱਥੇ ਅਸੀਂ ਇਹ ਦੇਖਿਆ, ਮੈਨੂੰ ਯਾਦ ਹੈ ਵੀ ਜਦੋਂ 2020 ਮਾਰਚ ਨੂੰ ਕਸ਼ਮੀਰ ਦੇ ਵਿੱਚ 35 ਸਿੱਖ ਮਾਰੇ ਇੰਡੀਅਨ ਏਜੰਸੀਜ਼ ਨੇ, ਤੇ ਅਸੀਂ ਇੱਥੇ ਫੌਰਨ ਜਿਹੜਾ ਉਹ ਪ੍ਰੋਟੈਸਟ ਰੱਖਿਆ ਇੰਡੀਅਨ ਐਮਬੈਸੀ ਦੇ ਬਾਹਰ। ਉਹਨਾਂ ਦਿਨਾਂ 'ਚ ਕਸ਼ਮੀਰਾ ਸਿੰਘ ਬਾਬਾ ਬਣਿਆ ਹੋਇਆ ਗੜੇ ਵਾਲਾ, RSS ਦਾ ਜਿਹੜੇ 3-4 ਬਾਬੇ ਨੇ ਉਹਨਾਂ 'ਚੋਂ ਇੱਕ ਹੈ, ਉਹ ਨਿਊ ਜਰਸੀ ਸੀ ਤੇ ਪ੍ਰੈਸ ਰਿਲੀਜ਼ ਘੁੰਮ ਗਈ ਕਿ ਜੀ ਜਿਹੜਾ ਫਲਾਣਾ ਰਾਸ਼ਟਰੀ ਸਿੱਖ ਸੰਗਤ, ਉਹਨਾਂ ਨੇ ਨਹੀਂ ਕਿਹਾ ਕਿ ਬਾਡੀ ਦਾ ਨਾਂ ਲਿਆ ਕਿ ਜੀ ਉਹ ਪਾਕਿਸਤਾਨ ਐਮਬੈਸੀ ਦੇ ਬਾਹਰ ਪ੍ਰੋਟੈਸਟ ਕਰਨ ਗਏ ਜੀ, ਪਾਕਿਸਤਾਨੀ ਖਾੜਕੂਆਂ ਨੇ ਸਿੱਖ ਮਾਰੇ। ਉਹਦੇ ਥੱਲੇ 4-5 ਨਾਂ ਸੀ, ਸਿੱਖ ਨਾਂ ਸੀਗੇ ਔਰ 3-4 ਹਿੰਦੂ ਨਾਂ ਸੀ। ਉਹ ਜਿਉਂ ਹੀ ਮੈਨੂੰ ਪਤਾ ਲੱਗਾ, ਮੈਂ ਉਹ ਸਾਰੇ ਜਿੰਨੇ ਕੱਪੜੇ ਸੀ, ਮੈਂ ਕਿਹਾ ਜੀ ਇਹ ਲੱਭੋ, ਇਹ ਕੌਣ ਨੇ ਬੰਦੇ। ਉਹਨੇ ਲੱਭਿਆ, ਉਹਨੇ ਕਿਹਾ ਜੀ 2-3 ਤਾਂ ਇਹਨਾਂ ਚੋਂ ਪੱਕੇ ਰਾਸ਼ਟਰੀ ਸਿੱਖ ਸੰਗਤ ਵਾਲੇ ਨੇ, ਤੇ 2-3 ਜਿਹੜੇ ਨੇ ਉਹ ਬੰਦੇ ਇਹਨਾਂ ਦੇ ਨਹੀਂ ਹੈਗੇ, ਪਰ ਪਤਾ ਨਹੀਂ ਇਹ ਕਿਵੇਂ ਆ ਗਏ। ਅਸੀਂ ਇਹਨਾਂ ਨੂੰ ਕਿਹਾ ਜੀ ਇਹਨਾਂ ਨੂੰ ਕਾਲਾਂ ਕਰੋ ਸੀ, ਨੰਬਰ ਉਹਨਾਂ ਦੇ ਕਿਉਂਕਿ ਪਬਲਿਕ ਸੀ, ਉਹਨਾਂ ਨੇ ਕਾਲਾਂ ਕਰਕੇ ਉਹਨਾਂ ਨੂੰ ਕਿਹਾ ਜੀ ਤੁਸੀਂ ਇਹਦੇ 'ਚ ਕੀਤਾ। ਉਹਨਾਂ ਨੇ 2-3 ਤਾਂ ਦੌੜ ਗਏ ਉਤੋਂ ਹੀ, ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਵੀ ਇਹ ਸਾਡਾ ਉਹਨੇ ਨਾਂ ਦਿੱਤਾ। ਤੇ ਜਿਹੜੇ 2 ਬੇਈਮਾਨ ਸੀ ਸਿੱਖੀ ਸਰੂਪ ਰਾਸ਼ਟਰੀ ਸਿੱਖ ਸੰਗਤ, ਉਹਨਾਂ ਨੂੰ ਵਾਰਨ ਕੀਤਾ ਸੀ ਵੀ ਤੁਸੀਂ ਆਇਓ ਉੱਥੇ ਤੁਹਾਨੂੰ ਦੱਸ। ਸੋ ਕੁੱਲ ਮਿਲਾ ਕੇ ਅਸੀਂ ਆਪਣੀ ਕਮਿਊਨਿਟੀ 'ਚ ਉਸ ਦਾ ਪੂਰਾ ਕੀਤਾ ਕਿ ਭਾਈ ਇਹਨਾਂ ਦਾ ਇਹ ਕੰਮ ਹੈ, ਜਿਹੜਾ ਇਹਨਾਂ ਦਾ ਏਜੰਸੀਆਂ ਦਾ ਚਾਰਜ। ਫਿਰ ਉਹ ਬੱਸਾਂ ਵੀ ਲੱਗ ਗਈਆਂ, 1000 ਦੇ ਕਰੀਬ ਸਿੱਖ ਸੰਗਤਾਂ ਆ ਗਈਆਂ। ਇਹਨਾਂ ਦੇ ਵਿੱਚ 70-80 ਸੀਗੇ, ਉਹਨਾਂ 'ਚ 2 ਪੱਗਾਂ ਵਾਲੇ ਸੀ। ਉਹਨਾਂ ਨੂੰ ਵੀ ਉਹ ਸ਼ਰਮ ਦਿੱਤੀ ਜਿਹੜੇ ਵਿੱਚੋਂ ਇੱਧਰ ਦੀ ਜਾ ਕੇ, ਕਿਉਂਕਿ ਨਿਊਯਾਰਕ ਦੇ ਵਿੱਚ ਇੰਡੀਅਨ ਕੌਂਸੂਲੇਟ, ਪਾਕਿਸਤਾਨ ਕੌਂਸੂਲੇਟ ਨਾਲ ਹੈ ਜੀ, ਉਹ ਵੀ ਜਿਹੜਾ ਅਗਰ ਪਹਿਲੇ 10-15 ਮਿੰਟ ਬਾਅਦ ਦੌੜ ਗਏ। ਸੋ ਮੈਂ ਸਮਝਦਾ ਹਾਂ ਵੀ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਕੋਈ ਬੇਮਤਲਬ ਗਾਲੀ ਗਲੋਚ ਨਾ ਹੋਏ ਕਿ ਵੀ ਕੱਲ ਨੂੰ ਉਹਦੀਆਂ ਰਿਪੋਰਟਾਂ ਦਰਜ ਕਰਾਉਂਦੇ ਹੋਣ, ਪਰ ਉਹਨਾਂ ਨੂੰ ਸ਼ਰਮ ਜ਼ਰੂਰ ਦਿੱਤੀ ਜਾਏ ਜਿਹੜੇ ਵੀ ਇਹਨਾਂ ਨੂੰ ਕਰਨ ਵਾਲੇ ਨੇ, ਇਹਨਾਂ ਦੇ ਨਾਲ ਜੁਆਇਨ ਕਰਨ ਵਾਲੇ ਨੇ। ਸੋ ਬਹੁਤ ਸਾਰੇ ਜਿਹੜੇ ਨੇ ਬਾਇਜ਼ਤ ਲੋਕ ਵੀ ਜਿਹੜੇ ਕਈ ਵਾਰੀ ਗੁੰਮਰਾਹ ਵੀ ਹੁੰਦੇ ਨੇ, ਉਹ ਭੱਜ ਭੁੱਜ ਜਾਣਗੇ। ਪਰ ਮੈਂ ਸਮਝਦਾ ਹਾਂ ਵੀ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ ਦੇ ਵਿੱਚ ਇਸ ਰੋਸ ਵਿਖਾਵੇ ਦੇ ਵਿੱਚ ਪਾਰਟਿਸਿਪੇਸ਼ਨ ਕਰਨੀ ਚਾਹੀਦੀ ਹੈ। ਵੀਰ ਕਿੱਕਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ ਵੀਅਰਸ, ਤੁਸੀਂ ਇਸ ਤਰ੍ਹਾਂ ਬਣੇ ਨੂੰ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।